ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਆ ਨੀਲਮ ਕੌਰ ਤੇ ਮੈਂ ਟੀਵੀ ਦੀ ਫਰਸ਼ਾਦ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮਨਾ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਅਹਿਮ ਸ਼ੁਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 5 ਮਾਰਚ 2026 21 ਫੱਗਣ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਡਮਿੰਟਨ ਕੈਨੇਡਾ ਤੋਂ ਸਰਦਾਰ ਅਵਤਾਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਵਤਾਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਵ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਰਾਨ ਦੇ ਹਵਾਲੇ ਨਾਲ ਜਿਸ ਤਰ੍ਹਾਂ ਕਿ ਜੰਗ ਜਾਰੀ ਹੈ ਔਰ ਇਹ ਜਿਹੜੀ ਇਹ ਜੰਗ ਹੈ ਇਹ ਕਈ ਹਫ਼ਤਿਆਂ ਤੱਕ ਜਾਰੀ ਵੀ ਰਹਿ ਸਕਦੀ ਹੈ। ਸੋ ਭਾਵੇਂ ਮੈਜੋਰਿਟੀ ਅਮਰੀਕਨ ਇਸ ਜੰਗ ਦੇ ਹੱਕ ਵਿੱਚ ਨਹੀਂ ਹਨ ਪਰ ਅੱਜ ਅਮਰੀਕਨ ਕਾਂਗਰਸ ਨੇ ਇਰਾਨ ਜੰਗ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਸੋ ਇਹ ਪ੍ਰੈਜ਼ੀਡੈਂਟ ਟਰੰਪ ਦੀ ਵੱਡੀ ਜਿੱਤ ਹੈ ਕਿਉਂਕਿ ਅਮਰੀਕਨ ਸੰਵਿਧਾਨ ਮੁਤਾਬਕ US ਕਾਂਗਰਸ ਨੂੰ ਹੀ ਕਿਸੇ ਮੁਲਕ ਦੇ ਖਿਲਾਫ ਜੰਗ ਦਾ ਐਲਾਨ ਕਰਨ ਦਾ ਹੱਕ ਹੈ। ਸੋ ਦੂਸਰੇ ਪਾਸੇ ਅਮਰੀਕਾ ਦੀਆਂ 24 ਸਟੇਟਾਂ ਨੇ ਟਰੰਪ ਵੱਲੋਂ ਲਾਏ ਵਾਧੂ 10% ਟੈਰਿਫ ਦੇ ਖਿਲਾਫ ਅਦਾਲਤ ਵਿੱਚ ਮੁਕੱਦਮਾ ਜਿਹੜਾ ਦਾਇਰ ਕੀਤਾ ਅਤੇ ਇਸ ਟੈਰਿਫ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਨੇਡਾ ਦੀ ਐਲਬਰਟਾ ਸਟੇਟ ਵਿੱਚ ਐਡਮਿੰਟਨ ਸ਼ਹਿਰ ਵਿੱਚ ਨਿਵਾਸ ਕਰ ਰਹੇ ਆਪਣੇ ਵੀਰ ਸਰ ਅਵਤਾਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਬਹੁਤ ਪਿਆਰਾ ਪਰਿਵਾਰ ਹੈ। ਜਦੋਂ ਪਿਛਲੇ ਵਰ੍ਹੇ 'ਚ ਐਡਮਿੰਟਨ ਜਾਣ ਦਾ ਸਬੱਬ ਹੋਇਆ ਤੇ ਸਮੁੱਚੇ ਪਰਿਵਾਰ ਦੇ ਦੀਦਾਰ ਹੋਏ। ਗੁਰੂ ਪਿਆਰ 'ਚ ਵੀ ਸਰਸ਼ਾਰ ਨੇ ਔਰ ਕੌਮੀ ਘਰ ਖਾਲਿਸਤਾਨ ਲਈ ਬਿਲਕੁਲ ਕਲੈਰਿਟੀ ਦੇ ਨਾਲ ਜਿਹੜੀਆਂ ਤਬਦੀਲੀਆਂ ਡੇ ਟੂ ਡੇ ਹੁੰਦੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਦੇ ਨੇ। ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੁੰਦੀ ਹੈ ਵੀ ਇਹ ਠੀਕ ਹੈ। ਜਿਵੇਂ ਬੀਤੇ ਕੱਲ੍ਹ ਇੱਕ ਬੜੇ ਸਿਆਣੇ ਸੱਜਣ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਉਹ ਬਹੁਤ ਫਿਕਰ ਦਾ ਇਜ਼ਹਾਰ ਕਰ ਰਹੇ ਸੀ ਕਿ ਜਦੋਂ ਪੰਜਾਬ ਵੱਲ ਦੇਖੀਦਾ ਤੇ ਸਮੱਸਿਆਵਾਂ ਹੀ ਸਮੱਸਿਆਵਾਂ ਨਜ਼ਰ ਆਉਂਦੀਆਂ ਵੀ ਸਾਡਾ ਕਿੰਨਾ ਵੱਡਾ ਹਿੱਸਾ ਉਹਨਾਂ ਨੇ ਕੋਈ ਸਾਧ ਬਾਬਿਆਂ ਦੇ ਨਾਲ ਜੋੜ ਲਿਆ। ਹਜ਼ਾਰਾਂ ਦੀ ਗਿਣਤੀ 'ਚ ਹੁਣ ਨਕਲੀ ਨਿਹੰਗ ਬਣਾ ਕੇ ਜਿਹੜੇ ਨੇ ਉਹਨਾਂ ਤੋਂ ਜੋ ਉੱਥੇ ਕ੍ਰਾਈਮ ਕਰਵਾਇਆ ਜਾ ਰਿਹਾ। ਅੱਜ ਦੀ ਖਬਰ ਹੀ ਮੇਨ ਸ਼ਾਇਦ ਗੁਰਦਾਸਪੁਰ ਡਿਸਟ੍ਰਿਕਟ ਦੀ ਸੀ ਕਿ ਵੀ 5 ਨਿਹੰਗ ਬਾਣੇ ਦੇ ਵਿੱਚ ਲਟੇਰੇ ਇੱਕ ਜਿਹੜੇ ਨੇ ਜਿਹੜਾ ਜਿਊਲਰ ਹੈ ਸੁਨਿਆਰ ਸਿੱਖ ਨਾਂ ਹੈ ਸਿੱਖ ਪਰਿਵਾਰ ਹੈ ਉਹਨਾਂ ਦਾ ਨੌਕਰ ਬਾਹਰ ਜਿਹੜਾ ਉਹ ਕਾਰ ਧੋ ਰਿਹਾ ਸੀ ਤੇ ਉਹ ਨਿਹੰਗ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਸਰ ਸਾਹਿਬ ਨਾਲ ਥੋੜ੍ਹੀ ਧਾਰਮਿਕ ਗੁਫ਼ਤਗੂ ਕਰਨੀ ਹੈ। ਅੰਦਰ ਬੜੇ ਉਹਨਾਂ ਨੇ ਅੰਦਰੋਂ ਬੰਦ ਕਰ ਲਿਆ ਉਹਨਾਂ ਨੂੰ ਵੀ ਬੰਨ੍ਹ ਲਿਆ ਘਰ ਵਾਲੀ ਨੂੰ ਵੀ ਉਹਨੂੰ ਕਿਹਾ ਚਾਬੀਆਂ ਦਿਓ ਵੀ ਕਿੱਥੇ ਹੈ ਤੁਹਾਡਾ ਕੈਸ਼ ਔਰ ਗੋਲਡ ਜੋ ਪਤਾ ਨਹੀਂ ਕਿੰਨੇ ਕਰੋੜ ਦਾ ਲੈ ਕੇ ਉਹ ਫਰਾਰ ਹੋ ਗਏ। ਦੇਖੋ ਔਰ ਉਹ 200 ਯਾਰਡ ਦੇ ਉੱਤੇ SP ਦਾ ਰੈਜ਼ੀਡੈਂਸ ਹੈ ਔਰ ਬਿਲਕੁਲ ਪੋਸ਼ ਇਲਾਕਾ ਹੈ। ਕਹਿਣ ਦਾ ਮਤਲਬ ਇਹ ਹੈ ਵੀ ਇਹ ਵਾਰਦਾਤਾਂ ਔਰ ਕੁਛ ਤੁਹਾਨੂੰ ਇਸ ਕਿਸਮ ਦੇ ਹੀ ਬਾਣੇ 'ਚ ਗਲ 'ਚ ਮਾੜਾ ਪਾਈ ਹੈ ਮੱਥੇ ਤੇ ਤਿਲਕ ਲਾਇਆ ਹੈ ਤੇ ਉਹ ਆਪਣੇ ਆਪ ਨੂੰ ਸਨਾਤਨੀ ਕਰਕੇ ਤੇ ਕੁਛ ਹੋਰ ਜਿਹੜੀਆਂ ਨੇ ਮਤਲਬ ਜਿਹੜਾ
ਗੁਰੂ ਕੀਆਂ ਲਾਡਲੀਆਂ ਫੌਜਾਂ ਕਰਕੇ ਨਿਹੰਗ ਬਾਣੇ ਦਾ ਸਤਿਕਾਰ ਸੀ ਔਰ ਜਿਹੜਾ ਇਤਿਹਾਸ ਦੇ ਵਿੱਚ ਵੱਡਾ ਯੋਗਦਾਨ ਹੈ ਉਸ ਨੂੰ ਵੀ ਇਸ ਹਵਾਲੇ ਦੇ ਨਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ। ਫਿਰ ਦੂਸਰੇ ਪੱਖ ਅਸੀਂ ਦੇਖਦੇ ਹਾਂ ਹੁਣ ਇੱਕ ਜਿਹੜੀ ਬੀਬੀ, ਜਿਸ ਨੂੰ ਬੀਬੀ ਕਹਿਣਾ ਵੀ ਕਿਉਂਕਿ ਹੁਣ ਅਸੀਂ ਸ਼ਾਇਸਤਗੀ ਦੀ ਲੈਂਗੁਏਜ ਇਸਤੇਮਾਲ ਕਰਨਾ ਚਾਹੁੰਦੇ ਹਾਂ, ਜਿਹਦੇ ਰਾਹੀਂ ਕਿੰਨਾ ਜਿਹੜਾ ਸਿੱਖ ਯੋਧਿਆਂ ਦੇ ਖਿਲਾਫ, ਸੰਤਾਂ ਦੇ ਖਿਲਾਫ, ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਔਰ ਅਦਰਵਾਈਜ਼ ਵੀ ਜਿਸ ਕਿਸਮ ਦੀ ਵਲਗੈਰਿਟੀ ਉਹ ਕਰਦੀ ਰਹੀ ਹੈ। ਹੁਣ ਕੁਝ ਹਫ਼ਤਿਆਂ ਤੋਂ ਉਹ ਰਾਧਾ ਸਵਾਮੀ ਗੁਰਿੰਦਰ ਢਿੱਲੋਂ ਦੇ ਖਿਲਾਫ ਉਹਨੇ ਪੂਰਾ ਮੋਰਚਾ ਖੋਲ੍ਹਿਆ ਹੋਇਆ ਸੀ ਔਰ ਅਫਸੋਸ ਇਹ ਹੁੰਦਾ ਵੀ ਆਪਣੇ ਹੀ ਲੋਕ ਬਹੁਤ ਵਾਰੀ ਉਸ ਨੂੰ ਅੱਗੋਂ ਸ਼ੇਅਰ ਕਰਕੇ ਜਿਹੜੀ ਉਹਨਾਂ ਦੀ ਦਾ ਵੋਲਿਊਮ ਹੈ ਉਹਨੂੰ ਵਧਾ ਰਹੇ ਹੁੰਦੇ ਨੇ। ਉਸ ਦਾ ਜਿਹੜਾ ਉਹ ਮਰਡਰ ਹੋਇਆ ਕੈਨੇਡਾ ਦੇ ਵਿੱਚ, ਜਿੱਥੇ ਵੀ ਉਹ ਰਹਿੰਦੀ ਸੀ। ਹੁਣ ਉਸ ਨੂੰ ਲੈ ਕੇ ਹਾਲਾਂ ਜਦੋਂ ਅੱਜ ਦੀ ਖਬਰ ਦੇ ਬਾਰੇ ਬਹੁਤਿਆਂ ਨੇ ਕਮੈਂਟ ਜਾਣਨਾ ਚਾਹਿਆ, ਮੈਂ ਕਿਹਾ ਵੀ ਇਹ ਇਹਨਾਂ ਦੀਆਂ ਹੀ ਕ੍ਰੀਏਸ਼ਨਸ ਹੁੰਦੀਆਂ ਨੇ। ਪਹਿਲਾਂ ਉਹਨਾਂ ਨੇ ਪੂਰਾ ਖੁੱਲ੍ਹ ਕੇ ਇਸਤੇਮਾਲ ਕੀਤਾ ਸਾਰੇ ਸਿੱਖਾਂ ਨੂੰ ਬਦਨਾਮ ਕਰ, ਤੁਸੀਂ ਕਿਸੇ ਨਾਲ ਸੋਸ਼ਲ ਮੀਡੀਆ 'ਤੇ ਕੀ ਕਰ ਸਕਦੇ ਹੋ। ਫਿਰ ਮੈਂ ਕਿਹਾ ਵੀ ਜਦੋਂ ਇਹ ਹੁੰਦਾ ਹੈ ਵੀ ਕੁੱਤਾ ਤੁਸੀਂ ਦੂਸਰਿਆਂ ਨੂੰ ਹਲਕਾ ਕੇ ਦੂਸਰਿਆਂ ਦੀ ਲੱਤ ਤਾਂ ਜਦੋਂ ਤੱਕ ਫੜ ਰਿਹਾ ਹੁੰਦਾ ਤੱਕ ਠੀਕ ਹੁੰਦਾ, ਉਦੋਂ ਮਾਲਕ ਦੀ ਲੱਤ ਫੜ ਲਿਆ ਉਦੋਂ ਲੱਗਦਾ ਵੀ ਇਹਨੂੰ ਹੁਣ ਪੁੱਟ ਹਿਮ ਟੂ ਸਲੀਪ। ਸੋ ਜਦੋਂ ਉਹਨਾਂ ਨੇ ਦੇਖਿਆ ਵੀ ਏਜੰਸੀਆਂ ਨੇ ਉਹਨਾਂ ਨੂੰ ਖੜਾ ਕੀਤਾ ਹੈ, ਰਾਧਾ ਸਵਾਮੀ ਉਹਨੂੰ, ਢਿੱਲੋਂ ਨੂੰ, ਤੇ ਇਹ ਮੈਂ ਕਿਹਾ ਇਹਨੂੰ ਚੈੱਕ ਚੁੱਕ ਨਹੀਂ ਮਿਲਿਆ ਹੋਣਾ ਪ੍ਰੋਪਰਲੀ, ਉਹਨਾਂ ਨੇ ਐਲੀਮੀਨੇਟ। ਔਰ ਤੁਸੀਂ ਦੇਖੋਗੇ ਵੀ ਸਾਰਾ ਮੀਡੀਆ ਲੱਗਾ ਹੋਇਆ ਕਿ ਜੀ ਅੱਤਵਾਦੀ ਖਾਲਿਸਤਾਨੀਆਂ ਨੇ ਇਹ ਕਰਤਾ ਤੇ ਉਹ ਕਰਤਾ, ਹਾਂਜੀ, ਚਾਕੂ ਦੇ ਨਾਲ ਵਾਰ ਕਰਕੇ। ਤੇ ਸੋ ਕਹਿਣ ਦਾ ਮਤਲਬ ਇਹ ਹੈ ਵੀ ਡਿਸਟਰੈਕਸ਼ਨਸ, ਉਹ ਸੱਜਣ ਇਹ ਫਿਕਰਮੰਦੀ ਦਾ ਇਜ਼ਹਾਰ ਕਰ ਰਹੇ ਸੀ ਕਿ ਵੀ ਮੁੱਖ ਧਾਰਾ ਦੇ ਵਿੱਚ ਜੇ ਇਹੀ ਹਾਲ ਪਾਰਟੀਆਂ ਦਾ ਕਿ ਵੀ ਇੰਨਾ ਵੱਡਾ ਇੰਡੀਅਨ ਸਟੇਟ ਨੇ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ, ਕੈਨੇਡਾ 'ਚ ਉਹਦੀ ਚਰਚਾ ਹੋ ਰਹੀ ਹੈ, ਸਬੂਤ ਨੇ ਵੀ ਆਪਣੇ ਪੰਜਾਬ 'ਚੋਂ ਜਿਹੜੀ ਸਿੱਖਾਂ ਦੀ ਸਟੇਟ ਹੈ ਜਿੱਥੇ ਖਾਲਿਸਤਾਨ ਬਣਾਉਣਾ ਹੈ, ਉਹਨਾਂ 'ਚ ਕਿਸੇ ਲਈ ਈਵਨ ਹਾਂ ਦਾ ਨਾਅਰਾ ਮਾਰਨ ਦੀ ਹਿੰਮਤ ਵੀ ਨਹੀਂ ਹੈ। ਸੋ ਮਲਟੀਪਲ ਚੈਲੰਜਸ ਨੇ। ਸੋ ਸਰ ਅਵਤਾਰ ਸਿੰਘ ਜਿੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਨੇ, ਜਿਵੇਂ ਉਹਨਾਂ ਦਾ ਜਦੋਂ ਉਹਨਾਂ ਨਾਲ ਅੱਜ ਗੁਫ਼ਤਗੂ ਵੀ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਵੀ ਸਾਨੂੰ ਜਿਹੜੀ ਇਹ ਈਰਾਨ ਦੇ ਵਿੱਚ ਚੱਲ ਰਹੀ ਜੰਗ ਜਾਂ ਦੂਜੀ ਹੈ, ਸਾਡੇ ਚਿਹਰੇ ਮੋਹਰੇ ਜਿਹੜੇ ਨੇ ਇਹ ਨਜ਼ਰ ਨਹੀਂ ਆਉਣੇ ਚਾਹੀਦੇ, ਜਿਵੇਂ ਕੋਈ ਸੇਵਾ ਦੇ ਨਾਂ ਥੱਲੇ ਕੋਈ ਹੋਰ, ਕਿ ਵੀ ਅਸੀਂ ਇਸ ਸਾਰੇ ਦਾ ਹਿੱਸਾ ਨਾ ਬਣੀਏ, ਕਿਉਂਕਿ ਸਾਡਾ ਆਪਣਾ ਜਿਹੜਾ ਫੋਕਸ ਆ ਉਹ ਰਹਿਣਾ ਚਾਹੀਦਾ, ਜਿਹੜਾ ਕੌਮੀ ਘਰ ਖਾਲਿਸਤਾਨ ਦੇ ਲਈ ਹੈ ਜਿਹੜੀ ਠੀਕ। ਲੇਕਿਨ ਇੱਕ ਇਸ਼ੂ ਜਿਹਦੇ 'ਤੇ ਪਿਛਲੀ ਵਾਰ ਵੀ ਜਦੋਂ ਉਹਨਾਂ ਵੱਲੋਂ ਸਪਾਂਸਰਸ਼ਿਪ ਅਸੀਂ ਕੀਤੀ ਸੀ, ਉਹਨਾਂ ਦਾ ਐਮਫੈਸਿਸ ਹੁੰਦਾ ਹੈ ਕਿ ਸਾਡੇ ਛੋਟੇ ਹੋ ਰਹੇ ਪਰਿਵਾਰ, ਸਾਡੀ ਘਟ ਰਹੀ ਆਬਾਦੀ, ਛੋਟੇ ਬੱਚੇ ਜਿਹੜੇ ਘੱਟ ਬੱਚੇ, ਨਤੀਜੇ ਰਿਸ਼ਤੇ ਲੱਭਣ 'ਚ ਵੀ ਦਿੱਕਤ, ਓਵਰਆਲ ਡਿਵਿੰਡਲਿੰਗ ਆਫ ਦਾ ਪਾਪੂਲੇਸ਼ਨ। ਔਰ ਦੂਸਰਾ ਤੇ ਮੈਨੂੰ ਇਹ ਲੱਗਾ ਕਿ ਵੀ ਕਿਉਂਕਿ ਪਿਛਲੇ ਪੀਰੀਅਡ 'ਚ ਇਸ ਮੁੱਦੇ ਦੇ ਉੱਤੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਦੇ, ਉਹਨਾਂ ਨੇ ਵੀ ਜਿਹੜਾ ਉਹ ਅਪੀਲ ਕੀਤੀ ਹੈ, ਹੋਰ ਵੀ ਇਸ ਦੇ ਆਸਪੈਕਟ ਨੇ, ਤਾਂ ਮੈਨੂੰ ਲੱਗਾ ਵੀ ਇਸ ਦੇ ਉੱਤੇ ਅਸੀਂ ਜਿਹੜਾ ਇੱਕ ਫੁੱਲ ਫਲੈਜ ਸੈਗਮੈਂਟ ਅੱਜ ਕਰੀਏ, ਉਹ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਪਰ ਕਿਉਂਕਿ ਅੱਜ ਦੀ ਸਪਾਂਸਰਸ਼ਿਪ ਸਰ ਸਾਹਿਬ ਵੱਲੋਂ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੂਸਰਾ, ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਹੁਣ ਸਾਡੇ ਦੋਵੇਂ ਚੈਨਲ TV 84 ਮੇਨ ਚੈਨਲ ਜਿਹਦੇ ਤੇ 2,91,000 ਸਬਸਕ੍ਰਾਈਬਰ ਹੈ ਔਰ ਜਿਹੜਾ ਜਿਸ ਦੀ ਆਊਟਰੀਚ ਗਲੋਬਲ ਹੈ, ਪਰ ਕਿਉਂਕਿ ਇਸ ਨੂੰ ਇੰਡੀਆ ਦੇ ਵਿੱਚ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ, ਇਸ ਲਈ ਜਿਹੜਾ TV 84 USA ਜਿਸ ਦੇ ਉੱਤੇ ਮੇਨ ਸਟ੍ਰੀਮ ਦੀ ਹੀ ਜਿਹੜੀ ਹੈ ਉਹ ਸਟ੍ਰੀਮ ਜਾਂਦੀ ਹੈ, ਟੈਲੀਕਾਸਟ ਹੁੰਦਾ ਹੈ, ਇਹ ਪੰਜਾਬ ਔਰ ਬਾਕੀ ਥਾਵਾਂ 'ਤੇ ਵੀ ਦੇਖਿਆ ਜਾਂਦਾ ਹੈ। ਔਰ ਅਸੀਂ ਜਿਹੜੇ ਵੀ, ਕਿਉਂਕਿ ਪੰਜਾਬ 'ਚ ਇੱਕਦਮ ਇੱਕ ਬਹੁਤ ਸਾਰਿਆਂ ਨੂੰ ਸ਼ੌਕ ਸੀ ਜਦੋਂ ਇਹ ਬਿਲਕੁਲ ਚੈਨਲ ਆਉਣਾ ਬੰਦ ਹੋਇਆ, ਸੋ ਵਰਡ ਆਫ ਦਾ ਮਾਊਥ ਵੀ ਇੰਪੋਰਟੈਂਟ ਹੁੰਦਾ ਹੈ ਕਿ ਭਾਈ ਇਹ ਵੱਧ ਤੋਂ ਵੱਧ, ਹੁਣ ਕੱਲ੍ਹ ਵੀ ਸਾਨੂੰ ਪੰਜਾਬ ਤੋਂ ਇੱਕ ਵੀਰ TV 84 USA ਤੇ ਦੇਖ ਰਹੇ ਸੀ, ਹਾਲਾਂਕਿ ਸਾਡੇ ਲਈ ਥੋੜ੍ਹਾ ਇਨਕਨਵੀਨੀਅੰਟ ਵੀ ਹੁੰਦਾ ਹੈ, ਵਿਊਅਰ ਸਾਡੇ ਡਿਵਾਈਡ ਵੀ ਹੋਏ ਨੇ, ਪਰ ਸਾਨੂੰ ਫਿਰ ਵੀ ਲੱਗਦਾ ਹੈ ਕਿ ਬਈ ਜੇ ਇਸ ਹਵਾਲੇ ਨਾਲ ਪੰਜਾਬ ਦੇ ਜਾਂ ਭਾਰਤ ਵਿਚਲੇ ਸਾਡੇ ਜਿਹੜੇ ਵਿਊਅਰ ਨੇ ਉਹਨਾਂ ਤੱਕ ਪਹੁੰਚਦਾ ਹੈ ਤੇ ਅਸੀਂ ਇਸ ਨੂੰ ਜਿਹੜਾ ਹੈ ਉਹ ਇਵੇਂ ਹੀ ਜਾਰੀ ਰੱਖਾਂਗੇ। ਸੋ ਇਸ ਨੂੰ ਵੱਧ ਤੋਂ ਵੱਧ ਫਾਰਵਰਡ ਵੀ ਕਰੋ ਔਰ ਇਹ ਵਰਡ ਆਫ ਦਾ ਮਾਊਥ ਵੀ ਰਾਹੀਂ ਵੀ ਸਪਰੈਡ ਕਰੋ ਕਿ ਭਾਈ TV 84 USA ਰਾਹੀਂ ਜਿਹੜਾ ਹੈ ਇਸ ਨੂੰ ਦੇਖਿਆ ਜਾ ਸਕਦਾ। ਬਾਕੀ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ, ਕਿਉਂਕਿ ਇਹਨਾਂ ਪਿਛਲੇ 5-6 ਦਿਨਾਂ ਦਾ ਜਦੋਂ ਤੋਂ ਵੀਕਐਂਡ ਸੈਚਰਡੇ ਮਾਰਨਿੰਗ
ਪਹਿਲਾ ਅਟੈਕ ਇਜ਼ਰਾਈਲ ਨੇ ਕੀਤਾ, ਫਿਰ ਅਮਰੀਕਾ ਨੇ ਫੋਲੋ ਕੀਤਾ ਈਰਾਨ ਦੇ ਉੱਤੇ ਔਰ ਪਹਿਲੇ ਝਟਕੇ ਦੇ ਵਿੱਚ ਹੀ ਜਿਹੜਾ ਖਮੀਨੀ ਔਰ ਉਹਨਾਂ ਦੇ ਫੌਜ ਦੇ ਜਰਨੈਲ ਔਰ ਐਡਵਾਈਜ਼ਰ ਔਰ ਦੂਜੇ ਬਹੁਤ ਸਾਰੇ ਮਾਰੇ ਗਏ। ਉਸ ਤੋਂ ਬਾਅਦ ਇਸ ਦਾ ਸਪਰੈਡ ਆਊਟ 6ਵਾਂ-7ਵਾਂ ਦਿਨ ਔਰ ਇਹ ਬਰਾਬਰ ਦੇਖੋ ਜਿਹੜੀ ਨੋ ਮੈਟਰ ਕਿੰਨੀਆਂ ਵੀ ਇੰਟੈਲੀਜੈਂਸ ਏਜੰਸੀਆਂ ਸਤਰਕ ਹੋਣ, ਪ੍ਰੋਫੈਸ਼ਨਲ ਹੋਣ, ਉਹਨਾਂ ਦੇ ਕੋਲ ਜਾਣਕਾਰੀ ਹੋਏ ਵੀ ਉਹਨਾਂ ਨੇ ਕੀ ਕਰਨਾ ਹੈ, ਲੇਕਿਨ ਜੰਗ ਹੁੰਦੀ ਹੈ ਔਰ ਜਿਹਦੇ 'ਚ ਅਨਐਕਸਪੈਕਟਡ ਫੈਕਟਰ ਉਹ ਕਦੇ ਵੈਦਰ ਹੋ ਜਾਂਦਾ, ਮੌਸਮ ਆ ਗਿਆ, ਕਦੇ ਕੁਛ ਐਸਾ ਵਾਪਰ ਗਿਆ। ਹੁਣ ਬਹੁਤ ਵਾਰ ਅਸੀਂ ਬੀਤੀਆਂ ਜੰਗਾਂ ਦਾ ਵੀ ਜਦੋਂ ਦੇਖਦੇ ਹਾਂ ਕਿ ਵੀ ਉਹ ਭਾਰਤ ਦੇ ਵਿੱਚ ਤਾਂ ਇਹ ਆਮ ਸੀ, ਜਿਹੜੇ ਹਮਲਾਵਰ ਜਾਂ ਦੂਜੇ ਆਏ ਉਹਨਾਂ ਨੇ ਜਦੋਂ ਟਾਰਗੇਟ ਕੀਤਾ, ਜਿਹੜਾ ਮੇਨ ਜਿਹੜਾ ਕਮਾਂਡਰ ਹੈ ਜਾਂ ਦੂਜਾ, ਜਦੋਂ ਉਹ ਘੋੜੇ ਤੋਂ ਸੁੱਟ ਲਿਆ ਥੱਲੇ ਤੇ ਬਾਕੀ ਫੌਜ ਇਹੀ ਦੇਖਦੀ ਸੀ ਵੀ ਕਮਾਂਡਰ ਉਹ ਆਪੇ ਹੀ ਦੌੜ ਜਾਂਦੇ ਸੀ। ਫਿਰ ਕਿਤੇ ਜਿਹੜੇ ਨੇ ਹਾਥੀਆਂ ਦੇ ਉੱਤੇ ਭਾਰਤੀ ਫੌਜ ਦੂਜੀ ਤੀਜੀ ਹੋਣੀ ਤੇ ਜਿਉਂ ਹੀ ਕੋਈ ਧਮਾਕਾ ਹੋਇਆ, ਕਿਉਂਕਿ ਤੋਪਖਾਨਾ ਉਦੋਂ ਪਹਿਲੀ ਵਾਰੀ ਬਾਬਰ ਲੈ ਕੇ ਆਇਆ, ਉਹਦੀ ਤੁਬਕ ਔਰ ਜਿਹੜਾ ਤੋਪ ਹੈ ਤਬਰ, ਤੇ ਉਹ ਹਾਥੀਆਂ ਨੇ ਜਾਂ ਦੂਜਿਆਂ ਨੇ ਕਦੇ ਆਵਾਜ਼ ਹੀ ਨਹੀਂ ਸੀ ਸੁਣੀ ਹੋਈ ਧਮਾਕੇ ਦੀ, ਉਹ ਊਂ ਹੀ ਪੁੱਠੇ ਨੂੰ ਘੁੰਮ ਗਏ, ਆਪਣੀਆਂ ਫੌਜਾਂ ਨੇ ਉਹਨਾਂ ਨੇ ਲੱਤਾਂ ਥੱਲੇ ਦੜਨਾ ਸ਼ੁਰੂ ਕਰ ਦਿੱਤਾ। ਸੋ ਇਹ ਫੈਕਟਰ, ਹਾਲਾਂ ਉਹਨਾਂ ਦੀ ਉਹਦੇ ਕੋਲ 10,000 ਨਹੀਂ ਹੋਣੇ ਫੌਜੀ, ਇਧਰ ਲੱਖ ਫੌਜ ਸੀ, ਬੜੇ ਬੜੇ ਹਾਥੀ ਦੂਜੇ ਤੀਜੇ। ਸੋ ਜੰਗ ਹੁੰਦਾ, ਉਹ ਕਿਹੜਾ ਰੁਖ ਅਖਤਿਆਰ ਕਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਪਹਿਲਾ ਸਰਪ੍ਰਾਈਜ਼ ਐਲੀਮੈਂਟ ਵੈਸਟਰਨ ਵਰਲਡ ਲਈ ਇਨ ਜਨਰਲ ਔਰ ਅਮਰੀਕਾ ਔਰ ਸ਼ਾਇਦ ਇਜ਼ਰਾਈਲ ਲਈ ਵੀ ਇਨ ਪਾਰਟਿਕੂਲਰ, ਉਹ ਇਹ ਸੀ ਕਿ ਵੀ ਈਰਾਨ ਨੇ ਪਹਿਲੇ ਹੀ ਦਿਨਾਂ ਦੇ ਵਿੱਚ ਸਾਰੇ ਹੀ ਫਰੰਟ ਖੋਲ੍ਹ ਦਿੱਤੇ ਔਰ ਜਿਹੜੀਆਂ ਖਲੀਜ ਦੀਆਂ ਸਟੇਟਸ ਨੇ, ਜਿਹੜੀਆਂ ਗਲਫ ਦੀਆਂ, ਉਹਨਾਂ ਦੇ ਸਮੇਤ UAE ਦੇ ਸਮੇਤ, ਕਤਰ ਦੇ ਸਮੇਤ, ਸਾਊਦੀ ਅਰੇਬੀਆ ਦੇ, ਉਹਨਾਂ ਦੇ ਜਿਹੜੇ ਇਕਨੋਮਿਕਲ ਵੀ, ਏਅਰਪੋਰਟ ਵੀ, ਔਰ ਜ਼ਾਹਰ ਹੈ ਕਿ ਅਮਰੀਕਾ ਦੇ ਜਿਹੜੇ ਫੌਜੀ ਬੇਸ ਸੀ ਉਹਨਾਂ ਨੂੰ ਵੀ ਉਹਨਾਂ ਨੇ ਲਿਆ ਔਰ ਨਤੀਜਾ ਵੀ ਉਹ ਜਿਹੜੇ ਉਹਨਾਂ ਨੇ ਅਮਰੀਕਨ ਨੂੰ ਫੌਜ ਨੂੰ ਥਾਂ ਦਿੱਤੀਆਂ ਸੀ ਵੀ ਸਾਨੂੰ ਮਹਿਫੂਜ਼ ਕਰਨਗੇ, ਉਹ ਬਿਲਕੁਲ ਜਿਹੜੀ ਆ ਉਹ ਇਕੁਏਸ਼ਨ ਹੀ ਬਦਲ ਗਈ। ਹੁਣ ਇਸ ਫੈਕਟਰ ਨੇ ਜ਼ਾਹਰ ਹੈ ਵੀ ਹੁਣ ਸੇਫਲੀ ਜਿਹੜੇ ਪੈਸੇਂਜਰ ਸੀ ਉਹ ਜਿਹੜੇ ਨੇ ਉਹਨਾਂ ਨੂੰ ਕਿਵੇਂ ਕੱਢਿਆ ਜਾਏ। ਔਰ ਹੁਣ ਚੱਲ ਇਹ ਰਿਹਾ ਵੀ ਅਮਰੀਕਨ ਵੀ ਕਿੰਨੇ ਉਹ ਜਿਹੜੇ ਲੋਕ ਉਹਨਾਂ ਮੁਲਕਾਂ ਦੇ ਵਿੱਚ ਕਾਰੋਬਾਰ ਵਿਹਾਰ ਦੂਜੇ ਤੀਜੇ ਕਰਦੇ ਨੇ, ਉਹਨਾਂ 'ਚ ਵੀ ਹਫੜਾ ਦਫੜੀ ਹੈ। ਯੂਰਪੀਅਨ ਜਿਹੜੇ ਕੋਈ ਟੂਰਿਸਟ ਗਏ ਸੀ ਜਾਂ ਦੂਜੇ ਫਲਾਈਟਸ ਲਿਮਿਟਡ ਹੋ ਗਏ ਹੈ ਔਰ ਇੰਡੀਅਨ ਕਾਂਟੈਕਸ ਦੇ ਵਿੱਚ ਤਾਂ ਉੱਥੇ ਇਸ ਕਿਸਮ ਦਾ, ਕਿਉਂਕਿ ਲਗਭਗ ਇੱਕ ਅੰਦਾਜ਼ੇ ਮੁਤਾਬਕ 10 ਮਿਲੀਅਨ 1 ਕਰੋੜ ਜਿਹੜਾ ਹਿੰਦੁਸਤਾਨੀ ਹੈ ਉਹ ਸਾਊਦੀ ਅਰੇਬੀਆ ਤੋਂ ਲੈ ਕੇ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਕੰਮ ਕਰਦਾ ਔਰ ਉਹਨਾਂ ਦਾ ਭਾਰਤ ਦੀ ਇਕੋਨਮੀ ਦੇ ਵਿੱਚ ਵੀ ਇੱਕ ਵੱਡਾ ਯੋਗਦਾਨ ਉਹਨਾਂ ਦਾ, ਜਿਨ੍ਹਾਂ 'ਚ ਕਾਫੀ ਕੇਰਲਾ ਦੇ ਬਹੁਤ ਸਾਰੇ ਲੋਕ ਨੇ, ਤਾਮਿਲ ਮੂਲ ਦੇ ਲੋਕ ਨੇ, ਪੰਜਾਬੀ ਵੀ ਨੇ, ਲੇਕਿਨ ਬਹੁਤ ਵੱਡਾ ਨੰਬਰ ਜਿਹੜਾ ਉਹ ਸਾਊਥ ਔਰ ਦੂਸਰਿਆਂ ਦਾ ਹੈਗਾ। ਬਿਲਕੁਲ। ਹੁਣ ਇਹ ਆਪਣੇ ਥਾਂ ਚੱਲ ਰਿਹਾ ਹੈ। ਇੱਧਰੋਂ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਔਰ ਇਹ ਅਮਰੀਕਨ ਸਪੋਕਸਪਰਸਨ ਨੇ ਦਾਅਵਾ ਕੀਤਾ ਸੀ ਕਿ 2000 ਟਿਕਾਣਿਆਂ ਦੇ ਉੱਤੇ ਜਿਹੜਾ ਹੈ ਉਹ ਅਮਰੀਕਾ ਔਰ ਇਜ਼ਰਾਈਲ ਦੀਆਂ ਫੌਜਾਂ ਨੇ ਜਿਹੜੀ ਹੈ ਉਹ ਬੰਬਾਰੀ ਕੀਤੀ ਹੈ, ਉਹਨਾਂ ਦੀ 에ਅਰ ਫੋਰਸ ਇਸਤੇਮਾਲ ਹੋ ਰਹੀ ਹੈ। ਹੁਣ 2000 ਬਹੁਤ ਵੱਡਾ, ਇਹਨਾਂ 24 ਘੰਟਿਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਜਿਹੜੀਆਂ ਪਿਕਚਰਸ ਉੱਥੋਂ ਨਿਕਲ ਰਹੀਆਂ ਨੇ, ਕਿਉਂਕਿ ਤਹਿਰਾਨ ਜਿਹੜੀ ਕੈਪੀਟਲ ਹੈ ਉਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਤਾਂ ਐਂ ਲੱਗਦਾ ਵੀ ਜਿਵੇਂ ਅਸੀਂ ਜੋ ਕੁਝ ਗਜ਼ਾ ਦੇ ਵਿੱਚ 2-2.5 ਸਾਲ ਹੁੰਦਾ ਰਿਹਾ, ਕਿਉਂਕਿ ਤਹਿਰਾਨ ਬੜਾ ਖੂਬਸੂਰਤ ਸ਼ਹਿਰ, ਈਰਾਨ ਦੀ ਰਾਜਧਾਨੀ ਵੀ, ਔਰ ਇਸ 'ਚ ਈਵਨ ਦਿੱਲੀ ਦੇ ਸਿੱਖ ਲੀਡਰਾਂ ਨੇ ਇੰਡੀਅਨ ਸਟੇਟ ਨੂੰ ਵੀ ਲਿਖਿਆ, ਜਿਹੜੇ ਸਿੱਖ ਗੁਰਦੁਆਰਾ ਅਸੀਂ ਜ਼ਿਕਰ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦੇ ਵਿੱਚ ਜਿਹੜਾ ਉੱਥੇ ਬਣਿਆ ਹੋਇਆ, ਔਰ 50-60 ਸਿੱਖ ਪਰਿਵਾਰ ਵੀ ਉਸ ਏਰੀਆ 'ਚ ਹੀ ਰਹਿੰਦੇ ਨੇ ਜਿਹੜਾ ਥਿਕਲੀ ਪੋਪੂਲੇਟਡ ਹੈ। ਸੋ ਉਹਨਾਂ ਦੀ ਸੇਫਟੀ ਨੂੰ ਲੈ ਕੇ ਵੀ ਜਿਹੜਾ ਉਹ ਫਿਕਰਮੰਦੀ ਦਾ ਇਜ਼ਹਾਰ ਕੀਤਾ ਗਿਆ ਕਿ ਉਹਨਾਂ ਨੂੰ ਸੇਫਲੀ ਕੱਢਿਆ ਜਾਏ। ਲੇਕਿਨ ਇਹ ਸਾਰੀ ਜਿਹੜੀ ਹੈ ਇੱਧਰੋਂ ਇਹ ਬੰਬਾਰਡਮੈਂਟ ਜਾਂ ਦੂਸਰੀ ਜਾਰੀ ਹੈ। ਹੁਣ ਇਸ ਸਾਰੇ ਨੇ ਜਿੱਥੇ ਇੱਕ ਪਾਸੇ ਇਸਲਾਮਿਕ ਵਰਲਡ ਨੂੰ ਵੀ ਡਿਵਾਈਡ ਕਰਕੇ ਰੱਖ ਦਿੱਤਾ ਹੈ। ਹੁਣ ਜਦੋਂ ਪਾਕਿਸਤਾਨ ਦਾ ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਪੈਕਟ ਹੋਇਆ ਤੇ ਜ਼ਾਹਰ ਹੈ ਇਹ ਨਾ ਪਾਕਿਸਤਾਨ ਨੇ ਸੋਚਿਆ ਹੋਏਗਾ ਨਾ ਸਾਊਦੀ ਅਰੇਬੀਆ ਦੇ ਦਿਮਾਗ 'ਚ ਹੋਏਗਾ ਕਿ ਕਦੇ ਈਰਾਨ ਦੇ ਖਿਲਾਫ ਜਿਹੜਾ ਹੈ
ਇਹ ਸਪੈਕਟਰ ਨੂੰ ਇੰਪਲੀਮੈਂਟ ਕਰਨਾ ਹੋਏਗਾ, ਕਿਉਂਕਿ ਉਸ ਵੇਲੇ ਤਾਂ ਮੁੱਖ ਤੌਰ ਦੇ ਉੱਤੇ ਇਜ਼ਰਾਈਲ ਹੀ ਨਜ਼ਰ ਆ ਰਿਹਾ ਸੀ, ਕਿਉਂਕਿ ਜਿਸ ਕਿਸਮ ਦੀ ਕਾਰਵਾਈ ਇਜ਼ਰਾਈਲ ਨੇ ਜਿਹੜਾ ਕਤਰ ਔਰ ਦੂਸਰੇ ਤੀਸਰੇ ਜਿਹੜੇ ਗੁਫ਼ਤਗੂ ਕਰਾ ਰਹੇ ਸੀ ਉਹਨਾਂ ਦੇ ਹਮਾਸ ਵਾਲਿਆਂ ਦੇ ਕੀਤੀ ਸੀ। ਸੋ ਉਸ ਤੋਂ ਬਾਅਦ ਇੰਨੇ ਸਰਪ੍ਰਾਈਜ਼ ਐਲੀਮੈਂਟ ਨੇ, ਔਰ ਅਮਰੀਕਾ ਦੇ ਲਈ ਵੀ ਜਿਹੜਾ ਸ਼ਾਇਦ ਜਿਹੜਾ ਪਹਿਲਾਂ ਇਹਨਾਂ ਦਾ ਐਨਾਲਿਸਿਸ ਸੀ ਐਕਸਪਰਟਸ ਦਾ, ਔਰ ਹੁਣ ਇਹ ਵੀ ਸਾਹਮਣੇ ਆਇਆ ਕਿ ਇਨਫੈਕਟ ਕਿਉਂਕਿ ਇਹ ਸੀ ਕਿ ਵੀ ਇੱਕ ਪਾਸੇ ਗੱਲਬਾਤ ਚੱਲ ਰਹੀ ਸੀ, ਫਿਰ ਐਸਾ ਅਚਾਨਕ ਕੀ ਹੋਇਆ ਕਿ ਵੀ ਬਿਨਾਂ ਕਿਸੇ ਨੂੰ ਭਰੋਸੇ 'ਚ ਲਿਆ, ਨਾ ਆਪਣੇ ਕੋਈ ਅਲਾਈਜ਼ ਨੂੰ, ਜਿਵੇਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਜਾਂ UN ਤਾਂ ਦੂਰ ਦੀ ਗੱਲ, ਨਾ ਹੀ UK ਨੂੰ, ਕਿ ਵੀ ਇੱਕਦਮ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਵੀ ਈਰਾਨ ਕਾਫੀ ਸ਼ਰਤਾਂ ਜਿਹੜੀਆਂ ਨੇ ਨਿਊਕਲੀਅਰ ਮੁੱਦੇ ਦੇ ਉੱਤੇ ਬੈਂਡ ਹੋਣ ਨੂੰ ਤਿਆਰ ਹੈ, ਔਰ ਅਚਾਨਕ ਐਸਾ ਕੀ ਹੋਇਆ। ਹੁਣ ਇਹ ਸਾਹਮਣੇ ਆਇਆ ਕਿ ਉਸ ਪ੍ਰੀਵੀਅਸ ਈਵਨਿੰਗ ਜਿੱਦਣ ਕਿ ਇਹਨਾਂ ਨੇ ਸਟ੍ਰਾਈਕ ਕੀਤਾ ਸਵੇਰੇ ਅਰਲੀ ਆਵਰਸ 'ਚ, ਨੈਤਨਯਾਹੂ ਨੇ ਫੋਨ ਚੁੱਕ ਕੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਕਿ ਜੀ ਇਹ ਸਾਡੇ ਕੋਲ ਬੜੀ ਸਟੀਕ ਜਾਣਕਾਰੀ ਹੈ ਕਿ ਇਹ ਈਰਾਨ ਦਾ ਜਿਹੜਾ ਮਜ਼ਹਬੀ ਰਹਿਨੁਮਾ ਹੈ ਖਮੀਨੀ, ਔਰ ਉਹਨਾਂ ਦੀ ਸਾਰੀ ਟੌਪ ਐਡਵਾਈਜ਼ਰ ਮਿਲਟਰੀ ਦੇ ਔਰ ਦੂਜੇ, ਇੰਨੇ ਵਜੇ ਸਵੇਰੇ ਉਹਨਾਂ ਦੀ 9 9:30 ਜਿਹੜਾ ਵੀ ਟਾਈਮ ਅਟੈਕ ਹੋਇਆ ਵੀ ਉਹਨਾਂ ਦੀ ਮੀਟਿੰਗ ਹੈ, ਔਰ ਇਹ ਕਨਫਰਮ ਹੈ, ਔਰ ਇੱਕੋ ਹੀ ਜਿਹੜਾ ਉਹ ਹੱਲੇ ਨਾਲ ਇਹ ਸਾਰਾ ਕੰਮ ਮੁਕੰਮਲ ਹੋ ਜਾਏਗਾ। ਔਰ ਸ਼ਾਇਦ ਇਹਨਾਂ ਨੇ ਕੈਲਕੂਲੇਟ ਕੀਤਾ ਹੋਏਗਾ ਕਿ ਜਦੋਂ ਉਹਨਾਂ ਦੀ ਮਿਲਟਰੀ ਕਮਾਂਡ, ਆਇਤੁੱਲਾ, ਇਹ ਸਾਰੇ ਮਾਰੇ ਜਾਂਦੇ ਨੇ ਤੇ ਇੱਕ ਰਜੀਮ ਚੇਂਜ ਦਾ ਰਸਤਾ ਪੱਧਰਾ ਹੋਏਗਾ। ਵੈਨਜ਼ੂਏਲਾ ਵਾਲੀ ਉਦਾਹਰਣ ਤਾਜ਼ਾ ਹੁੰਦਾ ਨਾ, ਕਈ ਵਾਰ ਤੁਸੀਂ ਇੱਕ ਸਕਸੈਸ ਲਈ ਹੁੰਦੀ ਹੈ, ਫਿਰ ਤੁਸੀਂ ਉਸੇ ਪੈਟਰਨ ਨਾਲ ਦੂਸਰੇ ਨੂੰ ਦੇਖਦੇ ਹੋ ਕਿ ਭਾਈ ਜਿਵੇਂ ਉੱਥੋਂ ਉਹਨੂੰ ਜਦੋਂ ਪ੍ਰੈਜ਼ੀਡੈਂਟ ਨੂੰ ਚੁੱਕ ਲਿਆ ਤੇ ਵਾਈਸ ਪ੍ਰੈਜ਼ੀਡੈਂਟ ਤਿਆਰ ਹੋ ਗਈ ਕਿ ਜੀ ਮੈਨੂੰ ਸਹੁੰ ਚੁਕਾ ਦਿਓ, ਕੁਝ ਵੀ ਨਹੀਂ ਬਦਲਿਆ ਹੈ, ਤੇਲ ਦੇ ਉੱਤੇ ਕਬਜ਼ਾ ਹੋ ਗਿਆ, ਜਿਹਨੂੰ ਬੜੇ ਫਖਰ ਨਾਲ ਅਮਰੀਕਨ ਕਹਿੰਦੇ ਨੇ ਜੀ ਇੰਨੇ ਮਿਲੀਅਨ ਬੈਰਲ ਜਿਹੜੀ ਆ ਅਸੀਂ ਹੁਣ ਕੰਟਰੋਲ ਹੈ। ਸੋ ਜਿਹੜਾ ਰਜੀਮ ਚੇਂਜ ਦੀ ਗੱਲ ਸੀ ਉਹ ਮਿਸਕੈਲਕੂਲੇਟ ਹੋਇਆ, ਅਦਰਵਾਈਜ਼ ਸ਼ਾਇਦ ਬਿਨਾਂ ਕਾਂਗਰਸ ਤੱਕ ਪਹੁੰਚ ਕੀਤੇ ਜਾਂ ਦੂਜੇ ਇਸ ਕਿਸਮ ਦਾ ਅਟੈਕ ਲਾਂਚ ਕਰਨ ਦਾ ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਮੈਟਰ ਆਫ ਡੇਜ਼, 2-3-4 ਦਿਨ 'ਚ ਕੰਮ ਨਿਬੜ ਜਾਏਗਾ। ਲੇਕਿਨ ਈਰਾਨ ਨੇ ਉਹ ਸਾਰੇ ਨੂੰ ਜਿਹੜਾ ਉਵੇਂ ਹੀ ਸੈਂਸ ਦੇ ਵਿੱਚ ਲਿਆ, ਔਰ ਕੱਲ ਇੱਕ ਅਮਰੀਕਨ ਐਨਾਲਿਸਟ ਹੀ ਉਹਦਾ ਬੜਾ ਚੰਗਾ ਜਿਹੜਾ ਐਨਾਲਿਸਿਸ ਕਰ ਰਿਹਾ ਸੀ, ਉਹ ਕਹਿੰਦਾ ਜੀ ਵੀ ਬਾਕਸਰ ਮੁਹੰਮਦ ਅਲੀ, ਜਿਹਦਾ ਨਾਮ ਪਹਿਲਾਂ ਕੈਸਿਸ ਕਲੇ ਸੀ, ਕਹਿੰਦੇ ਵੀ ਉਹਦਾ ਇੱਕ ਸਟਾਈਲ ਸੀ, ਉਹ ਜਦੋਂ ਰਿੰਗ ਦੇ ਵਿੱਚ ਉਤਰਦਾ ਸੀ ਤੇ ਜਿਹੜਾ ਉਹਦਾ ਵਿਰੋਧੀ ਹੈ ਉਹ ਸ਼ੁਰੂ ਕਰਦਾ ਸੀ ਪੰਚ ਕਰਨੇ, ਉਹ ਖਾਈ ਜਾਂਦਾ ਸੀ ਪੰਚ, ਕਿੰਨੀ ਦੇਰ ਉਹ ਲਹੂ ਲੁਹਾਨ ਵੀ ਹੋ ਜਾਏ, ਦੂਜਾ ਵੀ ਹੋ ਜਾਏ, ਉਹ ਮੁੜਵਾ ਨਹੀਂ ਸੀ ਕਰਦਾ, ਐਂ ਕਰੀ ਜਾਂਦਾ ਜੀ, ਖਾਈ ਜਾਂਦਾ। ਇਨ ਦੈਟ ਐਂਡ ਜਿਹੜਾ ਮਾਰ ਵੀ ਰਿਹਾ ਹੁੰਦਾ ਉਹ ਇੱਕ ਸਟੇਜ 'ਤੇ ਤਾਂ ਐਗਜ਼ੌਸਟ ਹੁੰਦਾ, ਜਦੋਂ ਉਹ ਐਗਜ਼ੌਸਟ ਹੋ ਜਾਂਦਾ ਫਿਰ ਕਹਿੰਦਾ ਉਹ ਸ਼ੁਰੂ ਕਰਦਾ ਸੀ ਤੇ ਫਿਰ ਉਹ ਚਿੱਤ ਕਰ ਦਿੰਦਾ ਸੀ। ਕਹਿੰਦੇ ਵੀ ਇਹਨਾਂ ਨੇ ਵੀ ਉਹ ਅਲੀ ਸਟਾਈਲ ਹੀ ਰੱਖਿਆ ਵੀ ਪਹਿਲੇ ਪਾਰਟਸ ਤਾਂ ਕਿਸੇ ਨੂੰ ਨਹੀਂ ਸੀ ਵੀ ਇਹ ਕੀ ਕਰਨਗੇ, ਕਿ ਵੀ ਉਹਨਾਂ ਨੇ ਲਿਆ ਉਹ ਸਾਰੇ ਹਮਲੇ ਨੂੰ ਉਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਲਿਆ। ਦੈਨ ਜਿਵੇਂ ਜਦੋਂ ਉਹਨਾਂ ਨੇ ਈਰਾਨ, ਹਾਲਾਂਕਿ ਉਸ ਤੋਂ ਪਹਿਲਾਂ ਇਹ ਵਾਰਨ ਕਰਦਾ ਸੀ ਕਿ ਰੀਜਨਲ ਵਾਰ ਹੋ ਸਕਦੀ, ਫਿਰ ਉਹਨਾਂ ਨੇ ਉਹ ਟਿਕਾਣੇ ਜਿਹੜੇ ਨੇ ਸਾਰੇ ਹੀ ਜਿਹੜੇ ਅਲਾਈ ਸੀ ਅਮਰੀਕਾ ਦੇ, ਹਾਲਾਂ ਸਾਰੇ ਮੁਸਲਮਾਨ ਕੰਟਰੀਜ਼, ਔਰ ਉਹਨਾਂ 'ਚ ਉਹ ਵੀ ਸੀ ਜਿਹੜੇ ਓਮਾਨ ਵਾਲੇ ਗੱਲਬਾਤ ਕਰਵਾ ਰਹੇ ਸੀ, ਸਾਰੇ ਹੀ ਕਹਿੰਦੇ ਜੀ ਠੋਕ ਦਿੱਤੇ। ਉਹਦੇ ਥੱਲੇ ਸਿਵਲ ਵੀ, ਇਕਨੋਮਿਕਲ ਵੀ, ਔਰ ਹੁਣ ਜਿਹੜਾ ਉਹ ਉਹਨਾਂ ਦੀ ਸਟੇਟ ਆਫ ਹਮਜ਼ਾ, ਜਿੱਥੋਂ ਕਿ 20% ਦੁਨੀਆ ਦੇ ਕੁੱਲ ਆਇਲ ਦੀ ਸਪਲਾਈ ਦਾ ਜਾਂਦਾ ਹੈ, ਉਸ ਦਾ ਵੀ ਬਲੋਕੇਡ, ਔਰ ਦੂਸਰਾ ਸੋ ਕ੍ਰਾਈਸਿਸ ਕੱਲਾ ਇੱਕ ਲੈਵਲ ਤੇ ਨਹੀਂ ਹੈ, ਉਹਨਾਂ ਨੇ ਮਲਟੀਪਲ ਕੀਤਾ। ਹੁਣ ਸੈਕੰਡਲੀ ਜਿਹੜੀ ਸ਼ਾਇਦ ਤਵੱਕੋ ਸੀ ਅਮਰੀਕਾ ਨੂੰ, ਜਾਂ ਕਿਉਂਕਿ ਦੇਖੋ ਇਸ 'ਚ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਅਮਰੀਕਾ ਸਾਡਾ ਮੁਲਕ ਹੈ, ਅਸੀਂ ਇਸ ਦੀ ਸਲਾਮਤੀ, ਫਤਹ, ਇਸ ਸਭ ਦੇ ਜਿਹੜੇ ਹੈ ਉਸ ਦੇ ਚਾਹਵਾਨ ਹੈ, ਪਰ ਇਹ ਲੜਾਈ ਅਮਰੀਕਾ ਦੀ ਨਹੀਂ ਹੈ। ਜਿਵੇਂ ਅੱਜ ਵੀ ਮੈਜੋਰਿਟੀ ਅਮਰੀਕਨ ਜਿਹੜੇ ਪੋਪੂਲਰ ਪੋਲ ਨੇ ਉਹਦੇ 'ਚੋਂ 4 ਚੋਂ 3 ਅਮਰੀਕਨ ਦੇ ਕਹਿੰਦੇ ਨੇ ਕਿ ਵੀ ਇਹ ਸਾਡੀ ਜੰਗ ਨਹੀਂ ਹੈ। ਲੇਕਿਨ ਹੁਣ ਕਿਉਂਕਿ ਜੰਗ ਦੇ ਵਿੱਚ ਥਰਸਟ ਹੋ ਗਏ, ਸ਼ਾਇਦ ਪ੍ਰੈਜ਼ੀਡੈਂਟ ਟਰੰਪ ਦੇ ਮਾਈਂਡ 'ਚ ਦੂਸਰੀ ਗੱਲ ਇਹ ਵੀ ਹੋਏਗੀ ਕਿ ਜੇ ਕਾਂਗਰਸ ਦੇ ਵਿੱਚ ਪਹਿਲਾਂ ਗਏ, ਉੱਥੋਂ ਦਾ ਰਿਪਬਲਿਕਨ ਵੀ ਜਿਹੜੇ ਨੇ ਡਾਈਸੈਂਟ ਕਰ ਸਕਦੇ ਨੇ, ਪਰ ਵਾਂਸ ਤੁਸੀਂ ਜੰਗ 'ਚ ਚਲੇ ਗਏ, ਤੁਹਾਡੇ ਮੁਲਕ ਦੀ ਪ੍ਰੈਸਟੀਜ 6 ਜਿਹੜੇ ਨੇ ਉਹ ਬਾਡੀ ਬੈਗਸ ਆਏ ਨੇ ਔਰ ਦੂਸਰੇ ਨੇ, ਦੈਨ ਜਿਹੜਾ ਪੈਟਰੀਓਟਿਜ਼ਮ ਹੁੰਦਾ ਹੈ, ਮੁਲਕ ਭਗਤੀ ਹੁੰਦੀ ਹੈ, ਫਿਰ ਉਹਦੇ ਸਾਹਮਣੇ ਕੋਈ ਬਹੁਤੇ ਜਿਹੜੇ ਤੁਸੀਂ ਕਮਜ਼ੋਰੀਆਂ ਵੀ ਦੇਖਦੇ ਹੋ
ਤੇ ਉਹ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿਓ। ਸੋ ਠੀਕ ਇਵੇਂ ਹੀ ਹੋਇਆ। ਹੁਣ ਅੱਜ ਭਾਵੇਂ 6ਵਾਂ 7ਵਾਂ ਦਿਨ ਹੈ ਔਰ US ਕਾਂਗਰਸ ਦੇ ਵਿੱਚ ਜਿਹੜਾ ਉਹ ਪਾਰਟੀ ਲਾਈਨ ਦੇ ਉੱਤੇ ਹੀ VOTING ਹੋਈ, ਕਿਉਂਕਿ ਆਲਰੇਡੀ ਸੈਨੇਟ ਦੇ ਵਿੱਚ ਰਿਪਬਲਿਕਨ ਮੈਜੋਰਿਟੀ ਹੈ। 53 ਮੈਂਬਰਸ, ਕਿਉਂਕਿ 100 ਮੈਂਬਰ ਹੁੰਦੇ 50 ਸਟੇਟਾਂ ਨੇ ਅਮਰੀਕਾ ਦੀਆਂ, 2-2 ਸੈਨੇਟਰ ਨੇ, 100 ਮੈਂਬਰ ਹੈ, 53 ਰਿਪਬਲਿਕਨ ਨੇ ਤੇ 47 ਡੈਮੋਕ੍ਰੈਟ ਨੇ। ਸੋ ਉਸੇ ਲਾਈਨ ਦੇ ਉੱਤੇ ਹੀ VOTING ਹੋਈ। ਫਰਕ ਸਿਰਫ ਇੰਨਾ ਹੈ ਕਿ ਇੱਕ ਜਿਹੜਾ ਪੈਨਸਿਲਵੇਨੀਆ ਦਾ ਡੈਮੋਕ੍ਰੈਟ ਸੈਨੇਟਰ ਹੈ ਉਹਨੇ ਕ੍ਰਾਸ ਵੋਟ ਕੀਤੀ ਦੂਸਰੇ ਪਾਸੇ, ਔਰ ਇੱਕ ਕੈਂਟਕੀ ਦਾ ਜਿਹੜਾ ਸੈਨੇਟਰ ਰਿਪਬਲਿਕਨ ਹੈ ਉਹਨੇ ਕ੍ਰਾਸ ਵੋਟ ਕੀਤੀ ਦੂਸਰੇ ਪਾਸੇ। ਉਹਨਾਂ ਦੀਆਂ ਆਪਣੀਆਂ ਕਨਵਿਕਸ਼ਨਸ ਨੇ। ਸੋ ਇਹ ਜਿਹੜੀ ਅੱਜ ਦੀ ਮੇਨ ਖਬਰ ਹੀ ਹੈ ਕਿ ਰਿਪਬਲਿਕਨਸ ਵੋਟ ਡਾਊਨ ਲੈਜਿਸਲੇਸ਼ਨ ਟੂ ਹਾਲਟ ਇਰਾਨ ਵਾਰ ਇਨ ਕਾਂਗਰਸ, ਫਸਟ ਵੋਟ ਔਨ ਕਨਫਲਿਕਟ। ਕਿਉਂਕਿ ਕਾਂਗਰਸ 'ਚ ਵੋਟ ਸੀ ਕਿ ਵੀ ਟਰੰਪ ਨੂੰ ਰੋਕਿਆ ਜਾਏ, ਕਿ ਵੀ ਬੰਦ ਕਰੇ, ਬਿਨਾਂ ਪਰਮਿਸ਼ਨ ਤੋਂ ਸ਼ੁਰੂ ਕੀਤੀ ਹੈ ਵਾਰ। ਸੋ ਇਹ ਜਿਹੜੀ ਵਿਕਟਰੀ ਹੈ, ਜਿਹੜੀ ਅਲਟੀਮੇਟਲੀ ਜਿਸ ਦੇ ਵਿੱਚ ਕਾਫੀ ਔਰ ਇਹਦੇ 'ਚ ਯੂਜਲੀ ਇਹ ਹੁੰਦਾ ਹੈ, ਜਿਨ੍ਹਾਂ ਨੇ ਲੌਬੀ ਦੇ ਦੌਰਾਨ ਵਰਕਿੰਗ ਦੇਖੀ ਹੈ, ਕਿ ਵੀ ਜਦੋਂ ਵੋਟ ਵੀ ਪੈਂਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀ ਸਾਰੇ ਉੱਥੇ ਬੈਠੇ ਹੋਣ, ਇਕੱਲੇ ਇਕੱਲੇ ਆਉਂਦੇ ਨੇ, ਇਹ ਨੇ ਉਹ UK ਅਸੈਂਬਲੀ ਇੱਥੇ ਆਪਣੀ ਵੋਟ ਪਾਉਂਦੇ ਨੇ, ਫਿਰ ਨਿਕਲ ਜਾਂਦੇ ਨੇ ਅੰਦਰ। ਬੜਾ ਜ਼ਬਰਦਸਤ ਇਹਨਾਂ ਦਾ ਸਾਰਾ ਨੈਟਵਰਕਿੰਗ ਹੈ ਕਿ ਕਿੱਥੋਂ ਨਿਕਲਣਾ ਹੈ, ਵਿੱਚ ਹੀ ਅੰਦਰ ਕੰਟੀਨਾਂ ਵੀ ਨੇ, ਅੰਡਰਵੇ ਵੀ ਹੈ, ਸਾਰਾ ਸੇਫਟੀ ਦਾ ਐਂਗਲ ਵੀ ਹੈ। ਪਰ ਇਹ ਪਹਿਲੀ ਵਾਰ ਸੀ ਕਿ ਵੀ ਸਾਰੇ ਦੇ ਸਾਰੇ, ਜਦੋਂ ਚੱਕ ਸ਼ੂਮਰ ਜਿਹੜੇ ਸੈਨੇਟਰ ਨੇ ਨਿਊਯਾਰਕ ਤੋਂ, ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਬੜੀ ਇਮੋਸ਼ਨਲ ਤਕਰੀਰ ਔਰ ਅਮਰੀਕਨ ਸੋਲਜਰਸ ਦੂਸਰੇ ਦੀ ਕਰਕੇ, ਲੇਕਿਨ ਡੈਮੋਕ੍ਰੈਟ ਸਾਰੇ ਬੈਠੇ ਰਹੇ ਕਿ ਬਈ ਕੀ ਹੈ, ਉਹਨਾਂ ਨੂੰ ਸ਼ਾਇਦ ਇਹ ਹੋਪ ਹੋਏ ਕਿ ਵੀ ਜਿਸ ਲੈਵਲ ਦੇ ਉੱਤੇ ਇਹ ਅਨਪੋਪੂਲਰ ਹੈ ਵਾਰ ਲੋਕਾਂ ਦੇ ਵਿੱਚ, ਸ਼ਾਇਦ ਜੇ 2-3 ਸੈਨੇਟਰ ਡਿਫਲੈਕਟ ਕਰ ਗਏ ਰਿਪਬਲਿਕਨਸ ਦੇ ਤੇ ਜਿਹੜਾ ਉਹ ਰੋਕ ਪੈ ਸਕਦੀ ਹੈ। ਲੇਕਿਨ ਉਹ ਇਸ ਦੇ ਵਿੱਚ ਕਾਮਯਾਬ ਨਹੀਂ ਹੋਏ। ਪਾਰਟੀ ਲਾਈਨ ਇੱਕ ਸੈਨੇਟਰ ਜ਼ਰੂਰ ਆਇਆ ਰਿਪਬਲਿਕਨ ਦਾ, ਪਰ ਇੱਕ ਆਪਣਾ ਵੀ ਉਹਨਾਂ ਦੇ ਹੱਕ ਦੇ ਵਿੱਚ ਗਿਆ। ਸੋ ਇਹ ਜਿਹੜੀਆਂ ਨੇ ਵਾਰ ਪਾਵਰ ਰੈਜ਼ੋਲੂਸ਼ਨ ਨੇ, ਜਿਹੜਾ ਅੱਜ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਵਿਕਟਰੀ ਦਿੱਤੀ ਹੈ, ਜਿਹੜੀ ਮੱਚ ਨੀਡਡ ਸੀ, ਕਿਉਂਕਿ ਕ੍ਰਿਟਿਸਿਜ਼ਮ ਵੀ ਹੋ ਰਿਹਾ ਸੀ ਜਿਸ ਕਿਸਮ ਦੀਆਂ ਖਬਰਾਂ ਜਾਂ ਦੂਜਾ, ਕਿਉਂਕਿ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹ ਸਮਝਿਆ ਸੀ ਕਿ ਵੀ ਸ਼ਾਇਦ ਸ਼ਾਰਟ ਟਰਮ ਹੋਏ, ਫਿਰ 8 ਵੀਕਸ ਦੀ ਗੱਲ ਹੋਣ ਲੱਗ ਗਈ, 8 ਹਫ਼ਤਿਆਂ ਤੱਕ। ਹੁਣ ਕੁਝ ਜਿਹੜੇ ਹਲਕੇ ਨੇ ਜਾਂ ਦੂਜੇ ਨੇ ਉਹ ਇਸ ਨੂੰ ਈਵਨ ਸਤੰਬਰ ਤੱਕ ਵੀ ਦੇਖ ਰਹੇ ਨੇ, ਕਿਉਂਕਿ ਇਹ ਡਿਪੈਂਡ ਕਰੇਗਾ ਕਿ ਈਰਾਨ ਕਿੰਨਾ ਕੁ ਰੈਜ਼ਿਸਟੈਂਸ ਨੂੰ, ਕੀ ਈਰਾਨ ਉਵੇਂ ਹੀ, ਕਿਉਂਕਿ ਉੱਥੇ ਵੀ ਅੰਨ ਦੀ ਕਮੀ ਹੋ ਗਈ, ਜਿਹੜੀ ਬਾਸਮਤੀ ਪਤਾ ਨਹੀਂ ਕਿੰਨੇ ਸੌ ਟਨ ਜਿਹੜੀ ਪੋਰਟਸ ਤੇ ਪਈ ਹੋਈ ਹੈ, ਲੋਕਾਂ ਦੇ ਖਾਣ ਲਈ ਨਹੀਂ ਹੈ, ਉਹਨਾਂ ਦਾ ਰਿਫਿਊਜੀਜ਼ ਵੀ ਸ਼ੁਰੂ ਹੋ ਜਾਣੇ ਨੇ। ਸੋ ਇਹ ਦੇਖਣਾ ਹੋਏਗਾ ਵੀ ਉਹ ਕਿੰਨੀ ਦੇਰ ਰੈਜ਼ਿਸਟ ਕਰਦੇ ਨੇ। ਔਰ ਦੂਸਰੇ ਪਾਸੇ ਇਜ਼ਰਾਈਲ ਔਰ ਅਮਰੀਕਾ ਨੇ ਨਾਰਥ ਇਰਾਕ ਦੇ ਵਿੱਚ ਜਿਹੜੇ ਕੁਰਦ ਨੇ ਆਰਮਡ, ਉਹਨਾਂ ਨੂੰ ਵੀ ਈਰਾਨ ਵੱਲ ਤੋਰਨਾ ਸ਼ੁਰੂ ਕੀਤਾ ਹੈ, ਕਿਉਂਕਿ ਇੱਕ ਹਿੱਸਾ ਜਿਹੜਾ ਉਹਨਾਂ ਦਾ ਉਹ ਇੱਕ ਪੋਪੂਲੇਸ਼ਨ ਦਾ ਹਿੱਸਾ ਕੁਰਦਾਂ ਦਾ ਹੈਗਾ, ਉਹ ਅਸੀਂ ਜ਼ਿਕਰ ਕਰਾਂਗੇ। ਇੱਕ ਪਾਸੇ ਉਹਨਾਂ ਨੇ ਬਲੋਚਾਂ ਨੂੰ ਵੀ ਆਮ ਕਰਨਾ ਸ਼ੁਰੂ ਕੀਤਾ ਹੈ। ਸੋ ਇਨਰ ਡਾਈਸੈਂਸ਼ਨ ਕਿੰਨੀ ਕੁ ਹੁੰਦੀ ਹੈ, ਲੋਕ ਕਿਵੇਂ ਰੈਜ਼ਿਸਟ ਕਰਦੇ ਨੇ, ਇਹ ਸਾਰੇ ਦੇ ਉੱਤੇ ਜਿਹੜਾ ਹੋਏਗਾ। ਲੇਕਿਨ ਇਸ ਸਭ ਦੇ ਬਾਵਜੂਦ ਅਮਰੀਕਾ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਇੱਕ ਪਾਰਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਹੱਥ ਮਜ਼ਬੂਤ ਹੋਏ ਨੇ ਕਿ US ਕਾਂਗਰਸ ਨੇ ਜਿਹੜਾ ਇਸ ਨੂੰ ਦੀ ਅਪਰੂਵਲ ਦੇ ਦਿੱਤੀ ਹੈ। ਦੂਸਰਾ ਪੱਖ, ਕਿਉਂਕਿ ਜਦੋਂ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਦੇ ਕੋਲ ਪਾਵਰਸ ਨਹੀਂ ਨੇ ਕਿ ਵੀ ਉਹ ਗਲੋਬਲ ਲੈਵਲ 'ਤੇ ਇਵੇਂ ਟੈਰਿਫ ਲਾਏ, ਔਰ ਜਿਵੇਂ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਉਹ ਵਾਰ ਲਾਈਕ ਸਿਚੁਏਸ਼ਨ ਸੀ। ਔਰ ਉਸ ਤੋਂ ਬਾਅਦ ਟਰੰਪ ਨੇ ਇਹ ਦੱਸਦਿਆਂ, ਜਿੱਥੇ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸ਼ੇਮਫੁਲ ਕਿਹਾ, ਜੱਜਾਂ ਨੂੰ ਵੀ ਉਹਨਾਂ ਨੇ ਕਿਹਾ ਜੀ ਇਹ ਫੋਰਨਰਸ ਦਾ ਇਨਫਲੂਐਂਸ ਕਬੂਲਿਆ, ਉੱਥੇ ਉਹਨੇ 10% ਜਿਹੜਾ ਹੈ ਹੋਰ ਟੈਰਿਫ ਉਹਨੇ ਕਿਹਾ ਕਿ ਵੀ ਜਿੰਨਾ ਲੱਗ ਰਿਹਾ ਉਹ ਤੇ ਅਬਵ ਆਲ। ਹੁਣ ਅੱਜ ਜਿਹੜੀ ਦੂਸਰੀ ਖਬਰ ਹੈ, 24 US states announce lawsuit to stop Trump's latest global tariffs। ਹੁਣ ਅਮਰੀਕਾ ਦੀਆਂ 50 ਸਟੇਟਾਂ ਨੇ, ਉਹਨਾਂ 'ਚ 24 ਨੇ ਜਿਨ੍ਹਾਂ 'ਚ ਡੈਮੋਕ੍ਰੈਟ ਮੈਜੋਰਿਟੀ ਹੈ, ਯਾਨੀ ਗਵਰਨਰ ਡੈਮੋਕ੍ਰੈਟ ਨੇ ਜਾਂ ਉਹਨਾਂ ਦੇ ਹਾਊਸ ਦੇ ਵਿੱਚ। ਸੋ 24 ਦੀਆਂ 24 ਸਟੇਟਾਂ ਜਿਹੜੀਆਂ ਨੇ, ਉਹਨਾਂ ਨੇ ਜਿਹੜਾ ਇਹ ਗਰੁੱਪ ਆਫ 24 US states will sue President Donald Trump's administration on Thursday in the first legal challenge
to his newly imposed 10% global tariffs, alleging that President cannot sidestep a recent US Supreme Court ruling that invalidated most of his previous tariffs on imported goods by citing new legal authority according to the states. ਸੋ ਇਹਦੇ 'ਚ ਉਹਨਾਂ ਦੇ ਲਾਸੂਟ ਦਾ ਲਬੇ ਲਬਾਬ ਇਹੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦਾ 10% ਐਕਸਟਰਾ ਟੈਰਿਫ ਲਾਣਾ ਇਹ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਜਿਹੜਾ ਉਸ ਦੀ ਉਲੰਘਣਾ ਹੈ ਔਰ ਇਸ ਨੂੰ ਰੋਕਿਆ ਜਾਏ। ਇਹ ਕਿੱਥੇ ਤੱਕ ਗੱਲ ਜਾਏਗੀ, ਪਰ ਹਾਲ ਦੀ ਘੜੀ ਅਸੀਂ ਇਹ ਦੇਖ ਰਹੇ ਹਾਂ ਕਿ ਜਿੱਥੇ ਇੰਟਰਨੈਸ਼ਨਲੀ ਕੋਈ ਇਸ ਕਿਸਮ ਦਾ ਐਫਰਟ ਵੀ ਨਜ਼ਰ ਨਹੀਂ ਆਇਆ ਜਿਹਦੇ ਥੱਲੇ ਇਸ ਵਾਰ ਨੂੰ ਰੁਕਵਾਉਣ ਲਈ ਕੋਈ ਹੋਏ। ਰਾਦਰ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਕਿਹਾ, ਰਸ਼ੀਅਨ ਫੋਰਨ ਮਿਨਿਸਟਰ ਲੈਵਰੋਵ ਸੇਵਸ Moscow will do everything to make US-Israel operations against Iran impossible। ਕਿ ਇਹ ਜਿਹੜੇ ਅਮਰੀਕਾ ਇਜ਼ਰਾਈਲ ਦੇ ਆਪਰੇਸ਼ਨ ਨੇ ਇਹਨਾਂ ਨੂੰ ਅਸੀਂ ਫੇਲ ਕਰਨਾ ਹੈ। ਹੁਣ ਪਿੱਛਰ ਕੀ ਕਰ ਰਹੇ ਨੇ, ਕਿਉਂਕਿ ਰੂਸ ਦੀ ਤਾਂ ਲਾਟਰੀ ਲੱਗ ਗਈ ਹੈ। ਹੁਣ ਜਿਹੜੇ ਹੋਰ ਐਕਸਪਰਟ ਨੇ ਉਹ ਸਮਝਦੇ ਨੇ ਕਿ ਵੀ ਅਮਰੀਕਨ ਜਿੰਨੀ ਫੌਜ ਰਿਸੋਰਸ ਔਰ ਦੂਜੇ ਤਾਂ ਲੱਗ ਗਏ, ਇੱਧਰ ਈਰਾਨ ਵੱਲ ਕਿੰਨੇ ਹਫ਼ਤੇ ਫਸੇ ਰਹਿਣਗੇ। ਤੇ ਰਸ਼ੀਆ ਇਹਦਾ ਫਾਇਦਾ ਉਠਾ ਕੇ ਆਲਰੇਡੀ ਜਿਹੜੀ ਯੂਕਰੇਨ ਵਾਲੇ ਹਥਿਆਰ ਵੀ ਉਹਨਾਂ ਦੇ ਮੁੱਕਦੇ ਜਾਂਦੇ ਨੇ ਔਰ ਵੀ ਉਹ ਰਸ਼ੀਆ ਵੱਧ ਤੋਂ ਵੱਧ ਇਲਾਕੇ 'ਤੇ ਕਬਜ਼ਾ ਕਰੇਗਾ। ਸੈਕੰਡਲੀ ਕਿਉਂਕਿ ਜੇ ਉੱਥੋਂ ਆਇਲ ਸਪਲਾਈ 20% ਦੁਨੀਆ ਦੀ ਓਵਰਆਲ ਬੰਦ ਹੁੰਦੀ ਹੈ ਤੇ ਯੂਰਪ ਜਿਹਨੇ ਅਦਰਵਾਈਜ਼ ਸੈਂਕਸ਼ਨਸ ਲਾ ਕੇ ਰੂਸ ਨੂੰ ਖੂੰਜੇ ਲਾਇਆ ਹੋਇਆ, ਉਹਨਾਂ ਕੋਲ ਕੋਈ ਚੋਇਸ ਨਹੀਂ ਬਚੇਗੀ ਰੂਸ ਦੀ ਗੈਸ ਔਰ ਆਇਲ ਲੈਣ ਤੋਂ ਬਿਨਾਂ। ਸੋ ਕੁੱਲ ਮਿਲਾ ਕੇ ਜਿਹੜੀ ਇਕੋਨਮੀ ਹੈ ਉਹ ਡਾਵਾਡੋਲ ਹੋ ਰਹੀ ਹੈ। ਔਰ ਖਾਸ ਤੌਰ 'ਤੇ ਜਿਵੇਂ ਸਾਊਥ ਕੋਰੀਆ ਔਰ ਜਾਪਾਨ ਔਰ ਭਾਰਤ ਜਿਨ੍ਹਾਂ ਦਾ ਮੇਨ ਸੋਰਸ ਵੀ ਉਹੀ ਜਿਹੜਾ ਸਟੇਟ ਆਫ ਹੁੰਦਾ ਦੇ ਥਰੂ ਸੀ, ਉਹ ਵੀ ਸਫਰ ਕਰਨਗੇ। ਸੋ ਇਹ ਕਿੱਧਰ ਨੂੰ ਗੱਲ ਜਾਏਗੀ, ਇਹ ਫਿਕਰਮੰਦੀ ਵਾਲਾ ਕਾਰਨ ਹੈ। ਪਰ ਇਸ ਵੇਲੇ ਜਿਹੜੀਆਂ ਨੇ ਖਬਰਾਂ ਉਹ ਕੋਈ ਬਹੁਤੀਆਂ ਹਾਂ ਪੱਖੀ ਨਹੀਂ ਨੇ, ਕਿਉਂਕਿ ਇਸ ਜੰਗ ਦੇ ਲੰਬੇ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਜ਼ਿਆਦਾ ਜਾਪਦੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਿਸ ਤਰ੍ਹਾਂ ਕਿ ਸਾਨੂੰ ਡੋਨੇਟ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੋ ਵਿਊਅਰਸ ਅਸੀਂ ਹੁਣ ਬ੍ਰੇਕ ਲੈਂਦੇ ਹਾਂ। ਸੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।